ਜੀ। ਅਗਲੀ ਗੱਲ ਕਰੀਏ ਕੈਲੀਫੋਰਨੀਆ ਤੇ ਜਿਹੜਾ ਟਰੰਪ ਪ੍ਰਸ਼ਾਸਨ ਦੇ ਵਿਚਾਲੇ ਜਿਹੜਾ ਤਣਾਅ ਚੱਲ ਰਿਹਾ ਜਾਂ ਕਹਿ ਲਓ ਕਿ ਜਿਹੜੀ ਟੱਸਲ ਚੱਲ ਰਹੀ ਹੈ। ਹੁਣ ਕੈਲੀਫੋਰਨੀਆ ਨੇ 2 ਹੋਰ ਜਿਹੜੇ ਲਾਸੂਟ ਆ ਉਹ ਫਾਈਲ ਕਰ ਦਿੱਤੇ ਆ ਟਰੰਪ ਪ੍ਰਸ਼ਾਸਨ ਦੇ ਖਿਲਾਫ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਪਾਲਿਸੀਆਂ ਬਣਾ ਰਹੇ ਨੇ, ਇਹ ਸਾਡੀ ਸਟੇਟ ਦੇ ਜਿਹੜੇ ਆਰਥਿਕ ਹਿੱਤ ਨੇ, ਉਹਨਾਂ ਨੂੰ ਢਾਹ ਲਾ ਰਹੇ ਨੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ 2 ਜਿਹੜੇ ਲਾਸੂਟ ਆ ਉਹ ਫਾਈਲ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਚੈਲੰਜ ਕੀਤਾ ਗਿਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਕਰਕੇ ਸਟੇਟ ਨੂੰ ਕਈ ਬਿਲੀਅਨ ਡਾਲਰ ਦਾ ਜਿਹੜਾ ਘਾਟਾ ਉਹ ਪੈ ਰਿਹਾ, ਖਾਸ ਕਰਕੇ ਜਿਹੜੀਆਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਹਿੰਦੇ ਕਿ ਇਹ ਜਿਹੜਾ ਸਾਡੇ ਪੈਸੇ ਨੇ ਤੇ ਸਾਡੇ ਪੈਸੇ ਜਿਹੜੇ ਸਟੇਟ ਦੇ ਪੈਸੇ ਨੇ ਤੇ ਇਹਦੇ ਨਾਲ ਜਿਹੜਾ ਤੁਸੀਂ ਕੀਤਾ ਹੋਇਆ ਹੋਲਡ ਉਹ ਜਿਹੜਾ ਉਹ ਸਹੀ ਤਰੀਕਾ ਨਹੀਂ ਹੈ, ਕਾਨੂੰਨੀ ਤਰੀਕਾ ਨਹੀਂ ਹੈ। ਪ੍ਰੈਜ਼ੀਡੈਂਟ ਟਰੰਪ ਉਹ ਕਹਿੰਦੇ ਕਿ ਉਹ ਯੂਜ਼ ਨਹੀਂ ਕਰ ਸਕਦੇ ਉਹਨਾਂ ਦੇ ਜਿਹੜੇ ਫੰਡ ਆ ਕਿਸੇ ਵੀ ਤਰੀਕੇ ਦੇ ਨਾਲ ਬਾਰਗੇਨਿੰਗ ਕਰਨ ਦੇ ਮਾਮਲੇ ਦੇ ਵਿੱਚ। ਲਾਸੂਟ ਜਿਹੜਾ ਉਹ ਹੋਰ ਵੀ 20 ਸਟੇਟਾਂ ਨੇ ਜਿਹੜਾ ਕੀਤਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਐਂਡ ਹੋਮਲੈਂਡ ਸਿਕਿਉਰਿਟੀ, ਯੂਐਸ ਡਿਸਟ੍ਰਿਕਟ ਕੋਰਟ ਰੋ ਆਈਲੈਂਡ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਇਹ ਜਿਹੜੇ ਨਵੇਂ ਕੰਡੀਸ਼ਨਸ ਖੜੇ ਕਰ ਰਹੇ ਨੇ ਇਮੀਗ੍ਰੇਸ਼ਨ ਦੇ ਕਈ ਮਾਮਲਿਆਂ ਨੂੰ ਲੈ ਕੇ, ਇੰਪੋਜ਼ ਕੀਤੀਆਂ ਜਾ ਰਹੀਆਂ ਨੇ ਕੰਡੀਸ਼ਨਸ ਤੇ ਇਹਦੇ ਨਾਲ ਜਿਹੜੇ ਹਿੱਤ ਆ ਰਾਜਾਂ ਦੇ, ਸੂਬਿਆਂ ਦੇ, ਸਟੇਟਸ ਦੇ ਉਹ ਪ੍ਰਭਾਵਿਤ ਹੁੰਦੇ ਨੇ। ਤੇ ਇਹ ਕੋਈ ਲੀਗਲ ਜਿਹੜੀ ਕਨਸਟੀਟਿਊਸ਼ਨਲ ਨਾ ਤਾਂ ਇਹ ਕਾਰਵਾਈ ਹੈ, ਪ੍ਰੈਕਟਿਸ ਆ ਤੇ ਨਾ ਹੀ ਇਹ ਲੀਗਲ ਜਿਹੜਾ ਉਹ ਮੰਨਿਆ ਜਾ ਸਕਦਾ ਹੈ। ਉਹ ਕਹਿੰਦੇ ਕਿ ਕਈ ਜਿਹੜੀਆਂ ਕਾਰਾਂ ਨੇ, ਜਹਾਜ਼ ਨੇ, ਜਿਹੜੇ ਹੋਰ ਤਰੀਕੇ ਦੇ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਲਗਾਤਾਰ ਇੱਥੇ ਮਾਈਗ੍ਰੈਂਟਸ ਦੇ ਉੱਤੇ ਕਾਰਵਾਈ ਕਰਨ ਦੇ ਲਈ ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਜਿਹੜੀ ਐਡ ਕੀਤੀ ਹੈ ਕਿ ਇਹ ਜਿਹੜਾ ਇਲੀਗਲੀ ਅਟੈਂਪਟ ਹੈ ਸਟੇਟਾਂ ਨੂੰ ਬੁਲੀ ਕਰਨ ਦਾ, ਇਹਦੀ ਅਸੀਂ ਐਕਸਰਸਾਈਜ਼ ਕਦੇ ਵੀ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਨਹੀਂ ਹੋਣ ਦੇਵਾਂਗੇ। ਅਸਿਸਟੈਂਟ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸੈਕਟਰੀ ਨੇ ਟ੍ਰਿਸੀਆ ਮੈਗਲੋਕਿਨ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਿਟੀ ਨੇ ਜਾਂ ਹੋਰ ਨੇ, ਇਹ ਏਜੰਟਸ ਨੂੰ ਹੁਣ ਓਨੀ ਜਿਹੜੀ ਹੈਲਪ ਆ ਉਹ ਨਹੀਂ ਕਰਦੇ, ਜਦੋਂ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਕਾਰਵਾਈਆਂ ਨੂੰ ਅੰਜਾਮ ਆ ਉਹ ਦਿੱਤਾ ਜਾਂਦਾ ਹੈ। ਸੋ ਟਰੰਪ ਦੀ ਜਿਹੜੀ ਫਸਟ ਟਰਮ ਸੀਗੀ 2018 ਦੇ ਵਿੱਚ, ਕੈਲੀਫੋਰਨੀਆ ਦੇ ਲੈਜਿਸਲੇਚਰ ਨੇ ਜਿਹੜੇ ਉਹਨਾਂ ਨੇ ਪਾਸ ਕੀਤਾ ਸੀਗਾ ਪਾਇਓਨੀਅਰਿੰਗ ਸੈਂਚੁਰੀ ਲਾਅ, ਜਿਹੜਾ ਕਿ ਕੈਲੀਫੋਰਨੀਆ ਵੈਲਿਊਜ਼ ਐਕਟ ਦੇ ਨਾਂ ਤੇ ਆਉਂਦਾ ਹੈ। ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਉਹ 22 ਟਾਈਮ ਜਿਹੜਾ 22 ਟਾਈਮਸ ਜਿਹੜਾ ਉਹ ਇਸ ਟਾਈਮ ਸੂਇਡ ਕੀਤਾ ਜਾ ਚੁੱਕਿਆ ਵੱਖ-ਵੱਖ ਰਾਜਾਂ ਦੇ ਵੱਲੋਂ। ਕੈਲੀਫੋਰਨੀਆ ਦੇ ਵਿੱਚ 15.7 ਬਿਲੀਅਨ ਜਿਹੜੇ ਟਰਾਂਸਪੋਰਟੇਸ਼ਨ ਦੇ ਗ੍ਰਾਂਟ ਸੀਗੇ ਐਨੂਅਲੀ, ਉਹਨਾਂ ਨੂੰ ਹੁਣ ਜਿਨ੍ਹਾਂ ਦੇ ਵਿੱਚ ਇਹ ਰੋਡ ਮੇਨਟੇਨ ਕਰਦੇ ਸੀ, ਹਾਈਵੇਜ਼, ਰੇਲਵੇ, 에ਅਰਵੇਜ਼ ਤੇ ਬ੍ਰਿਜ, ਤੇ ਇਹਨਾਂ ਨੇ ਦੱਸਿਆ ਕਿ ਹੁਣ ਜਿਹੜਾ 2 ਮਿਲੀਅਨ ਦਾ ਜਿਹੜਾ ਟ੍ਰਾਂਜ਼ਿਟ ਸਿਸਟਮ ਹੈ ਜਾਂ ਹੋਰ ਜਿਹੜੇ ਨੇ ਉਹ ਰੋਕ ਲਏ ਗਏ ਨੇ। ਤਕਰੀਬਨ ਇਸ ਟਾਈਮ ਸਟੇਟ ਜਿਹੜੀ ਆ ਉਹ 20.6 ਬਿਲੀਅਨ ਦੇ ਜਿਹੜੇ ਸਾਲ ਦੇ ਵਿੱਚ ਉਹਨਾਂ ਨੂੰ ਗ੍ਰਾਂਟ ਮਿਲਦੀ ਆ, ਉਹਦੇ ਲਈ ਜੱਦੋ-ਜਹਿਦ ਕਰ ਰਹੀ ਆ, ਜਿਹਦੇ ਨਾਲ ਉਹ ਦੱਸਦੇ ਨੇ ਕਿ ਫੈਡਰਲ ਫੰਡ ਜਿਹੜੇ ਰੋਕ ਕੇ ਉਹ ਸੂਬਿਆਂ ਦੇ ਜਿਹੜੇ ਹਿੱਤ ਨੇ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ।